ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਜੀ ਹੁਣ ਟਾਈਮ ਹੁੰਦਾ ਇਲੈਕਸ਼ਨ ਐਕਸਪ੍ਰੈਸ ਦਾ। ਇਲੈਕਸ਼ਨ ਐਕਸਪ੍ਰੈਸ ਦੇ ਵਿੱਚ ਆਪਾਂ ਪੰਜਾਬ ਦੇ ਹਾਲਾਤਾਂ ਨੂੰ ਤੋਂ ਜਾਣੂ ਹੁੰਦੇ ਹਾਂ ਕਿ ਉੱਥੇ ਜਿਹੜੇ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਗਰਮੀ ਵੱਧ ਰਹੀ ਆ ਜੀ, ਉਸੇ ਤਰ੍ਹਾਂ ਮੌਸਮ ਦੀ ਆ ਤੇ ਉਸੇ ਤਰ੍ਹਾਂ ਜਿਹੜੇ ਸਾਡੇ ਇਲੈਕਸ਼ਨ ਦੀਆਂ ਜਿਹੜੀਆਂ ਰੈਲੀਆਂ ਆ ਉਹ ਤੇਜ਼ ਹੋ ਰਹੀਆਂ ਆ। ਤੇ ਜਿਹੜੇ ਸਾਡੇ ਉਮੀਦਵਾਰ ਆ, ਕੈਂਡੀਡੇਟ ਆ, ਉਹ ਵੀ ਜਿਹੜੇ ਸਾਡੇ ਵੋਟਰ ਆ ਉਹਨਾਂ ਤੱਕ ਪਹੁੰਚਣ ਦੀ ਆ ਬੜੀ ਕਾਲੀ ਦੇ ਨਾਲ ਉਹ ਪਿੰਡੋਂ ਪਿੰਡ ਜਾ ਰਹੇ ਆ, ਸ਼ਹਿਰੋਂ ਸ਼ਹਿਰ ਜਾ ਰਹੇ ਆ। ਬੜੀਆਂ ਕੋਸ਼ਿਸ਼ਾਂ ਨੇ ਜੀ। ਤੇ ਆਪਾਂ ਥੋੜੇ ਦਿਨ ਜਿਹੜੇ ਆ ਉਹ ਮਿਸ ਕੀਤੇ ਆ ਬਲਤੇਜ ਪੰਨੂ ਹੋਰਾਂ ਦੇ ਨਾਲ। ਆਪਾਂ ਸਾਰਿਆਂ ਨੂੰ ਪਤਾ ਸੀ ਕਿ ਉਹ ਟਰੈਵਲ ਕਰ ਰਹੇ ਆ ਤੇ ਹੁਣ ਉਹ ਵਾਪਸ ਜਿਹੜੇ ਆ ਗਏ ਆ। ਤੇ ਉਹ ਹੁਣ ਜੀ ਅੱਜ ਸਾਡੇ ਨਾਲ ਜਿਹੜੀ ਆ ਗੱਲਬਾਤ ਕਰਨਗੇ ਤੇ ਉਹ ਦੱਸਣਗੇ ਜੀ ਹਾਲ ਕਿੱਥੇ ਗਏ ਸੀ, ਕਿਵੇਂ ਆ, ਤੇ ਉਸ ਤੋਂ ਬਾਅਦ ਜਿਵੇਂ ਪੰਜਾਬ ਦਾ ਹਾਲ ਵੀ ਆ ਉਹ ਜ਼ਰੂਰ ਦੱਸਣਗੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਔਰ ਮਾਫੀ ਥੋੜੇ ਦਿਨਾਂ ਦੇ ਵਾਸਤੇ ਜੀ। ਤੁਸੀਂ ਦੱਸ ਹੀ ਦਿੱਤਾ ਜੀ ਕਿ ਮੈਂ ਕੈਨੇਡਾ ਕੁਝ ਦਿਨਾਂ ਦੇ ਵਾਸਤੇ ਗਿਆ ਸੀਗਾ ਜੀ, ਤੁਹਾਡੇ ਨੇੜੇ ਇੱਧਰ ਵੈਨਕੂਵਰ ਵਾਲੀ ਸਾਈਡ ਤੇ ਜੀ। ਹਾਂ ਜੀ ਬਿਲਕੁਲ ਜੀ। ਵੈਸੇ ਕੈਨੇਡਾ ਵਾਲੇ ਤਾਂ ਬਾਰਡਰ ਟੱਪ ਕੇ ਸਾਰੀਆਂ ਚੀਜ਼ਾਂ ਇੱਧਰ ਲੈਣ ਆ ਜਾਂਦੇ, ਪਰ ਤੁਸੀਂ ਨਹੀਂ ਆਏ ਸਾਡੇ ਵੱਲ। ਬਿਲਕੁਲ ਲਾਗੇ ਹੀ ਵਾਪਸ ਚਲੇ ਗਏ ਆ। ਚਲੋ ਅਗਲੀ ਫੇਰੀ ਦੇ ਵਿੱਚ ਜ਼ਰੂਰ ਸਾਡੇ ਵੱਲ ਵੀ ਆਇਓ। ਤੇ ਹੁਣ ਤੁਸੀਂ ਦੱਸੋ ਕੈਨੇਡਾ ਦਾ ਹਾਲ, ਜਿਹੜਾ ਤੁਸੀਂ ਆਏ ਸੀ ਨਗਰ ਕੀਰਤਨ ਤੇ ਉਹ ਤੁਹਾਡਾ ਜਿਹੜਾ ਟ੍ਰਿਪ ਆ ਉਹ ਕਿਵੇਂ ਰਿਹਾ? ਬਹੁਤ ਵਧੀਆ ਜੀ। ਮੈਂ ਐਕਚੁਅਲੀ ਇੱਕ ਮੈਸੇਜ ਲੈ ਕੇ ਆਇਆ ਸੀਗਾ ਜੀ। ਜਿਹੜਾ ਮੇਨ ਮਕਸਦ ਸੀਗਾ ਮੇਰਾ ਉੱਥੇ ਆਉਣ ਦਾ ਉਹ ਇਹ ਸੀਗਾ ਜੀ ਕਿ ਇੱਥੇ ਪੰਜਾਬ ਤਾਂ ਅਸੀਂ ਜਿਹੜੀ ਹੋ ਪਰੇ ਦੀ ਪ੍ਰਵਿਰਤੀ ਦੇ ਨਾਲ ਇਹਨਾਂ ਦੀ ਤਬਾਹ ਕਰ ਲਿਆ ਬਹੁਤਾ। ਸਾਡੀ ਇੱਕ ਜਨਰੇਸ਼ਨ ਜਿਹੜੀ ਮੁੱਕ ਗਈ ਤੇ ਬਦਕਿਸਮਤੀ ਦੇ ਜਿੱਥੇ ਸਾਡੀ ਕਮਿਊਨਿਟੀ ਬੈਠੀ ਹੈ ਨਾ ਜੀ, ਡਰੱਗ ਉਸ ਪਾਸੇ ਵੱਲ ਨੂੰ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਇਹਦੇ ਵਿੱਚ ਕੈਨੇਡਾ ਦੇ ਕੁਝ ਪ੍ਰਮੁੱਖ ਸ਼ਹਿਰ ਸ਼ਾਮਲ ਨੇ, ਸਰੀ ਸ਼ਾਮਲ ਹੈ, ਬਰੈਂਪਟਨ ਸ਼ਾਮਲ ਹੈ, ਅਮਰੀਕਾ ਦੇ ਕੁਝ ਸ਼ਹਿਰ ਸ਼ਾਮਲ ਨੇ, ਤੇ ਹੌਲੀ ਹੌਲੀ ਇਹ ਆਸਟ੍ਰੇਲੀਆ ਵੱਲ ਨੂੰ ਤੁਰ ਪਈ ਹੈ। ਤੇ ਅਗਲਾ ਸ਼ਾਇਦ ਉਹਨਾਂ ਦਾ ਡੈਸਟੀਨੇਸ਼ਨ ਜਿਹੜਾ ਉਹ ਨਿਊਜ਼ੀਲੈਂਡ ਵੀ ਹੋ ਸਕਦਾ ਜੀ, ਕਿਉਂਕਿ ਉੱਥੇ ਵੀ ਪੰਜਾਬੀ ਜਿਹੜੇ ਨੇ ਉਹ ਕਾਫੀ ਜਾ ਰਹੇ ਨੇ। ਮੈਂ ਤਾਂ ਇਹ ਸੁਨੇਹਾ ਜਿਹੜਾ ਲੈ ਕੇ ਗਿਆ ਸੀਗਾ ਜੀ ਕਿ ਆਓ ਰਲ ਮਿਲ ਕੇ ਸਾਰੇ ਜਿਹੜੇ ਪੇਰੈਂਟਸ ਨੇ, ਮਾਪੇ ਨੇ, ਆਪਾਂ ਇਹਨਾਂ ਡਰੱਗ ਡੀਲਰਾਂ ਦੇ ਖਿਲਾਫ ਜਿਹੜੀ ਆ ਉਹ ਲੜਾਈ ਲੜੀਏ ਤਾਂ ਕਿ ਆਪਣੇ ਧੀਆਂ ਪੁੱਤ ਜਿਹੜੇ ਆ ਜੀ, ਨਵੀਂ ਜਨਰੇਸ਼ਨ ਜਿਹੜੀ ਸਾਡੀ ਆ, ਉਹਨੂੰ ਕਿਸੇ ਤਰੀਕੇ ਦੇ ਨਾਲ ਆਪਾਂ ਬਚਾ ਲਈਏ। ਕਿਉਂਕਿ ਇੱਥੇ ਅਸੀਂ ਬਚਾਉਣ ਦੇ ਵਿੱਚ ਅਸਫਲ ਹੋ ਗਏ ਆ ਪੰਜਾਬ ਦੇ ਵਿੱਚ। ਇਹਨੂੰ ਬੜਾ ਵੱਡਾ ਹੁੰਗਾਰਾ ਜਿਹੜਾ ਜੀ ਉਹ ਮਿਲਿਆ। ਪਹਿਲਾਂ ਤਾਂ ਜਿਹੜਾ ਇੱਕ ਇਕੱਠ ਸੀਗਾ ਉੱਥੇ ਤਾਜ ਗ੍ਰੈਂਡ ਦੇ ਵਿੱਚ ਰੱਖਿਆ, ਉਹ ਵੀ ਜੈਮ ਪੈਕ ਸੀਗਾ। ਔਰ ਬਾਅਦ ਦੇ ਵਿੱਚ ਨਗਰ ਕੀਰਤਨ ਤੇ 2.5 ਲੱਖ ਦੇ ਕਰੀਬ ਜਿਹੜੀ ਸੰਗਤ ਆ ਉਹ ਦੱਸੀ ਜਾਂਦੀ ਹੈ ਜੀ ਉੱਥੇ। ਔਰ ਤੁਹਾਡੀ ਵੀ ਟੀਮ ਪਹੁੰਚੀ ਹੋਈ ਸੀਗੀ ਜੀ, ਧੰਨਵਾਦ ਤੁਹਾਡਾ ਵੀ। ਔਰ ਉੱਥੇ ਵੀ ਲੋਕਾਂ ਨੇ ਜਿਹੜਾ ਸੀਗਾ ਜੀ ਸਾਹ ਰੋਕ ਕੇ ਸਾਰੀਆਂ ਗੱਲਾਂ ਜਿਹੜੀਆਂ ਸੁਣੀਆਂ, ਤੁਸੀਂ ਸੁਣੀ ਲਈ ਹੋਣੀਆਂ ਜੀ, ਜਿਹੜੇ ਜੋ ਕੁਛ ਵੀ ਉੱਥੇ ਸੀਗਾ। ਪਰ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਜੀ ਕਿ ਸਿਰਫ ਬੋਲ ਦੇਣ ਦੇ ਨਾਲ ਜਾਂ ਜਿਹੜੀ ਕੁਛ ਦਿਨ ਜਿਹੜਾ ਉਹਨੂੰ ਯਾਦ ਰੱਖ ਕੇ ਇਸ ਸਮੱਸਿਆ ਨੇ ਨਹੀਂ ਮੁੱਕਣਾ ਜੀ। ਇਹ ਬੜੀ ਵੱਡੀ ਜੰਗ ਹੈ ਔਰ ਹਰ ਇੱਕ ਨੂੰ ਇਸ ਜੰਗ ਦੇ ਵਿੱਚ ਕੁੱਦਣਾ ਪੈਣਾ, ਤਾਂ ਇਹ ਜੰਗ ਜਿਹੜੀ ਹੈ ਜੀ ਆਪਾਂ ਅੱਗੇ ਇਹਨੂੰ ਤੋਰ ਸਕਦੇ ਹਾਂ। ਔਰ ਉਮੀਦ ਹੈ ਜੀ ਕਿ ਤੁਹਾਡੇ ਵਰਗੇ ਸੁਹਿਰਦ ਲੋਕ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਜਿਹੜੇ ਹਮੇਸ਼ਾ ਫਿਕਰਮੰਦ ਜਿਹੜੇ ਉਹ ਰਹਿੰਦੇ ਨੇ ਕਿ ਕਿਸੇ ਤਰੀਕੇ ਨਾਲ ਬਚਾਇਆ ਜਾ ਸਕੇ, ਤਾਂ ਅਸੀਂ ਇੱਕ ਜਿਹੜੀ ਮਨੁੱਖੀ ਚੇਨ ਆ ਸ਼ਾਇਦ ਬਣਾਉਣ 'ਚ ਸਫਲ ਹੋ ਜਾਵਾਂਗੇ। ਉਮੀਦ ਬੱਝੀ ਹੈ ਜੀ ਇੱਕ ਬੜੀ ਵੱਡੀ। ਜੀ ਬਿਲਕੁਲ, ਸਾਨੂੰ ਉਹ ਬਿਲਕੁਲ ਇਹ ਨਹੀਂ ਵੇਟ ਨਹੀਂ ਕਰਨੀ ਚਾਹੀਦੀ ਕਿ ਇਹ ਸਾਡੇ ਬੱਚਿਆਂ ਨੂੰ ਖਾ ਜਾਏ। ਬਿਲਕੁਲ ਜਦੋਂ ਵੋਟਾਂ ਹੋਣਗੀਆਂ ਇਲੈਕਸ਼ਨਾਂ ਤੋਂ ਬਾਅਦ, ਪੰਜਾਬ ਦੀਆਂ ਤੋਂ ਬਾਅਦ, ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਊਗਾ ਕਿ ਅਸੀਂ ਜਿੱਥੇ ਵੀ ਬੈਠੇ ਦੁਨੀਆ ਦੇ ਹਿੱਸੇ ਦੇ ਵਿੱਚ ਇਹੋ ਜਿਹੀ ਜਿਹੜੀ ਬਿਮਾਰੀ ਆ, ਡਰੱਗ ਦੀ ਬਿਮਾਰੀ ਆ, ਸਾਡੀ ਜਨਰੇਸ਼ਨ ਨੂੰ ਖਾ ਰਹੀ, ਉਸ ਤੋਂ ਕਿਵੇਂ ਬਚਿਆ ਜਾ ਸਕੇ। ਤੇ ਇਲੈਕਸ਼ਨ ਤੋਂ ਬਾਅਦ ਅਸੀਂ ਜ਼ਰੂਰ ਇੱਧਰ ਨੂੰ ਜ਼ਿਆਦਾ ਧਿਆਨ ਦੇਵਾਂਗੇ ਜੀ। ਤੇ ਇਹ ਤਾਂ ਹੋ ਗਿਆ ਸੀ ਜੀ ਤੁਹਾਡਾ ਜਿਹੜਾ ਕੈਨੇਡਾ ਦਾ ਦੌਰਾ, ਜਿਹੜਾ ਤੁਸੀਂ ਦੱਸਿਆ ਹੈ ਕਿ ਲੋਕਾਂ ਨੇ ਸਾਹ ਰੋਕ ਕੇ ਸੁਣਿਆ। ਚੰਗੀ ਚੀਜ਼ ਦੇ ਲਈ ਦੁਨੀਆ ਦੇ ਵਿੱਚ ਕਿਤੇ ਵੀ ਚੀਜ਼ ਮਿਲਦੀ ਹੋਵੇ ਲੋਕ ਪਸੰਦ ਕਰਦੇ ਆ। ਉੱਥੇ ਜਿੱਥੇ ਕਹਿੰਦੇ ਸ਼ਹਿਦ ਹੁੰਦਾ, ਮੱਖੀਆਂ ਆਪੇ ਹੀ ਆ ਜਾਂਦੀਆਂ ਆ। ਤੇ ਅੱਗੇ ਗੱਲ ਇਹ ਹੁਣ ਪੰਜਾਬ ਵੱਲ ਫੇਰਾ ਪਾਈਏ ਕਿ ਤੁਸੀਂ ਪੰਜਾਬ ਦੇ ਵਿੱਚ ਪਹੁੰਚ ਗਏ ਆ। ਤੇ ਜੀ ਅਕਾਲੀ ਦਲ ਦਾ ਜਿਹੜਾ ਚੋਣ ਮੈਨੀਫੈਸਟੋ ਆ ਬੜੇ ਦੇਰ ਬਾਅਦ ਆਇਆ, ਪਰ ਆ ਗਿਆ, ਤੇ ਉਹਦੇ ਵਿੱਚ ਹੈ ਕੀ? ਉਹੀ ਵਾਅਦੇ ਨੇ ਜੀ। ਲੁਧਿਆਣੇ 'ਚ ਮੈਟਰੋ ਚੱਲੂਗੀ, ਕਾਹਦੇ ਨਾਲ ਇਹ ਨਹੀਂ ਪਤਾ ਜੀ। ਮੋਹਾਲੀ ਤੇ ਚੰਡੀਗੜ੍ਹ ਪੰਚਕੂਲਾ ਦੇ ਨਾਲ ਜੋੜਨ ਦੇ ਵਾਸਤੇ ਟਰਾਈ ਸਿਟੀ ਮੈਟਰੋ ਜਿਹੜੀ ਆ ਉਹ ਚੱਲੂਗੀ। ਬੇਘਰਿਆ ਜਿਹੜੇ ਨੇ ਉਹਨਾਂ ਨੂੰ ਮਕਾਨ ਮਿਲਣਗੇ। ਬਠਿੰਡੇ ਦਾ ਹਵਾਈ ਅੱਡਾ ਛੇਤੀ ਚਾਲੂ ਹੋਊਗਾ ਕਿਉਂਕਿ ਸੜਕਾਂ ਤਾਂ ਚੱਲਣੀ ਯੋਗ ਰਹੀਆਂ ਨੇ। ਮਾਲਵਾ ਜਿਹੜਾ ਉਹ ਟੈਕਸਟਾਈਲ ਦੀ ਹੱਬ ਬਣੂਗਾ। ਕੰਢੀ ਸੇਮ ਪ੍ਰਭਾਵਿਤ ਸਰਹੱਦੀ ਇਲਾਕੇ ਜਿਹੜੇ ਨੇ ਉਹਨਾਂ ਦੇ ਉੱਤੇ ਵਿਕਾਸ ਜਿਹੜਾ ਕੀਤਾ ਜਾਊਗਾ। ਕਰਜ਼ੇ ਬਾਰੇ ਤੇ ਪੰਜਾਬ ਦੇ ਨਸ਼ਿਆਂ ਦੇ ਬਾਰੇ ਅਕਾਲੀ ਦਲ ਦਾ ਚੋਣ ਮੈਨੀਫੈਸਟੋ ਬਿਲਕੁਲ ਖਾਮੋਸ਼ ਹੈ। ਉਦੋਂ ਵੀ ਵੱਡੀ ਗੱਲ ਜਿਹੜੀ ਹੈ, ਚੋਣ ਮੈਨੀਫੈਸਟੋ ਦੇ ਨਾਲੋਂ ਵੱਡਾ ਚਰਚਾ ਇਸ ਗੱਲ ਦਾ ਹੋ ਗਿਆ, ਪ੍ਰਕਾਸ਼ ਸਿੰਘ ਬਾਦਲ ਹੋਰੀ ਸ਼ਹਿਰ ਦੇ ਵਿੱਚ ਹੀ ਸਨ ਜਿੱਥੇ ਜਾਰੀ ਕੀਤਾ ਜਾ ਰਿਹਾ ਸੀ, ਉੱਥੋਂ ਹੋਟਲ ਦੇ ਮੂਹਰੇ ਲੰਘ ਕੇ ਚਲੇ ਗਏ, ਚੋਣ ਮੈਨੀਫੈਸਟੋ ਰਿਲੀਜ਼ ਕਰਨ ਲਈ ਆਏ।
ਇਹਨੂੰ ਕਿਸ ਤਰੀਕੇ ਦੇ ਨਾਲ ਲਿਆ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। ਇਹ ਕਿਹਾ ਜਾ ਰਿਹਾ ਕਿ 7 ਅਪ੍ਰੈਲ ਤੋਂ ਜਿਹੜਾ ਜੀ ਉਹ ਬਠਿੰਡੇ ਦੇ ਹਲਕੇ ਦੇ ਵਿੱਚੋਂ ਉਹ ਗੈਰ ਹਾਜ਼ਰੀ ਨੇ ਜੀ ਬਹੁਤੇ। ਇਹ ਕਈ ਤਰ੍ਹਾਂ ਦੀਆਂ ਅਟਕਲਾਂ ਜਿਹੜੀਆਂ ਖੜੀਆਂ ਕਰ ਰਿਹਾ, ਔਰ ਹੁਣ ਚੋਣ ਮੈਨੀਫੈਸਟੋ ਜਾਰੀ ਕਰਨ ਦੇ ਮੌਕੇ ਵੀ ਉਹ ਹੋਟਲ ਦੇ ਅੱਗੇ ਤਾਂ ਲੰਘ ਗਏ ਤੇ ਅੰਦਰ ਨਹੀਂ ਗਏ। ਇਹਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਜੀ ਖੱਟੀਆਂ ਮਿੱਠੀਆਂ ਜਿਹੜੀਆਂ ਦੀ ਲਾ ਕੇ ਲੋਕ ਗੱਲਾਂ ਜਿਹੜੀਆਂ ਕਰ ਰਹੇ ਨੇ। ਜੀ ਬਿਲਕੁਲ, ਅਜੇ ਬੜਾ ਕੁਝ ਨਿਕਲੂਗਾ। ਤੇ ਅੱਗੇ ਗੱਲ ਕਰੀਏ ਜੀ, ਜਿਵੇਂ ਹੁਣ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਆ, ਤੇ ਉਹਨਾਂ ਦੀ ਇੱਕ ਜਿਹੜੀ ਵੀਡੀਓ ਆਈ ਆ ਉਹਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਕੋਹੜ ਦੀ ਬਿਮਾਰੀ ਆ ਤੇ ਇਸ ਤੋਂ ਜਿਹੜਾ ਦੂਰ ਰਹਿਣ ਲਈ ਕਿਹਾ ਆ। ਤੁਹਾਨੂੰ ਪਤਾ ਹੈ ਕਿ ਜੀ ਕੋਹੜ ਦੀ ਬਿਮਾਰੀ ਕਿੰਨੀ ਗੰਦੀ ਹੁੰਦੀ ਆ, ਤੇ ਕੀ ਇਹਨਾਂ ਨੂੰ ਇਹ ਜਿਹੜਾ ਅੰਦਰੋਂ ਅੰਦਰ ਆ ਕਿੰਨਾ ਕੁ ਇਹਨਾਂ ਨੂੰ ਲੱਗਦਾ ਆ ਕਿ ਇਹ ਇਹਨਾਂ ਨੂੰ ਜਿਹੜਾ ਆ ਖੋਰਾ ਲਾ ਰਹੀ ਆ ਆਮ ਆਦਮੀ ਪਾਰਟੀ? ਜਿੰਨਾ ਕੁ ਮੈਂ, ਕਿਉਂਕਿ ਤੜਕਸਾਰ ਤੋਂ ਹੀ ਲੱਗਿਆ ਹੋਇਆ ਜੀ, ਜਿਹੜੇ ਮੇਰੇ ਜਾਣਨ ਪਛਾਣਨ ਵਾਲੇ ਨੇ ਉਹਨਾਂ ਨੇ ਜਾਂ ਦੂਜਿਆਂ ਦਾ ਉਹਨਾਂ ਦਾ ਫੋਨ ਆਈ ਜਾਂਦਾ ਜੀ। ਜਿੰਨਾ ਕੁ ਪਿਛਲੇ 3-4 ਦਿਨਾਂ ਦੀ ਮੇਰੀ ਗੈਰ ਹਾਜ਼ਰੀ ਤੋਂ ਬਾਅਦ ਕੁਝ ਨਵੇਂ ਜਿਹੜੇ ਸਮੀਕਰਨ ਬਣੇ ਨੇ ਜੀ, ਉਹ ਦੇਖੋ ਜੀ ਕਿੱਧਰ ਨੂੰ ਸਾਰੀ ਗੱਲ ਜਿਹੜੀ ਆ ਉਹ ਜਾਂਦੀ ਹੈ। ਪਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਇਹ ਕਹਿ ਦੇਣਾ ਕਿ ਆਮ ਆਦਮੀ ਪਾਰਟੀ ਦਾ ਇੱਕ ਕੋਹੜ ਆ ਜਿਹੜਾ ਮੁਲਕ ਨੂੰ ਲੱਗ ਗਿਆ। ਤੇ ਮੈਨੂੰ ਯਾਦ ਹੈ 2 ਮਹੀਨੇ ਪਹਿਲਾਂ ਜਦੋਂ ਦੱਸਿਆ ਗਿਆ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੋਂ, ਜਦੋਂ ਦਿੱਲੀ ਦੇ ਵਿੱਚ ਸਰਕਾਰ ਬਣੀ ਸੀ, ਕਿ ਆਮ ਆਦਮੀ ਪਾਰਟੀ ਦਾ ਇੱਧਰ ਤਾਂ ਨਹੀਂ ਬਾਹਰ ਆ ਜੂ, ਤੇ ਉਹਨਾਂ ਦਾ ਇਹ ਬਿਆਨ ਆਇਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਪੰਜਾਬ ਦੇ ਕੇਜਰੀਵਾਲ ਨੇ। ਜੇ ਆਮ ਆਦਮੀ ਪਾਰਟੀ ਕੋਹੜ ਹੈ ਤੇ ਕੇਜਰੀਵਾਲ ਵੀ ਕੋਹੜ ਹੈ। ਇਹਦੇ ਨਾਲ ਤਾਂ ਤਸ਼ਬੀਹ ਜਿਹੜੀ ਬਰਾਬਰ ਤੇ ਦਿੱਤੀ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਕਿ ਉਹ ਪੰਜਾਬ ਦੇ ਕੇਜਰੀਵਾਲ ਨੇ। ਇਹ ਕਹਾਣੀ ਪਤਾ ਨਹੀਂ ਜੀ ਹੁਣ ਦੋਨੋਂ ਜਾਂ ਤਾਂ ਸਲਾਹ ਸਲੂਹ ਨਹੀਂ ਕਰਦੇ, ਜਾਂ ਫਿਰ ਸਪੀਚ ਲਿਖਣ ਵਾਲੇ ਦੋਨਾਂ ਦੇ ਵੱਖੋ ਵੱਖ, ਜਾਂ ਸਪੀਚ ਜਿਹੜੇ ਲਿਖਣ ਵਾਲੇ ਨੇ ਉਹ ਇੱਕ ਦੂਜੇ ਦੇ ਨਾਲ ਸਲਾਹ ਮਸ਼ਵਰਾ ਨਹੀਂ ਕਰਦੇ ਕਿਹੜੀ ਗੱਲ ਕਹਿਣੀ ਹੈ ਕਿਹੜੀ ਨਹੀਂ ਕਹਿਣੀ। ਜੇ ਆਮ ਆਦਮੀ ਪਾਰਟੀ ਕੋਹੜ ਹੈ ਤੇ ਇੱਕ ਕਿਸਮ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰੀ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਹੀ ਦੱਸ ਰਹੇ ਨੇ, ਜੇ ਉਹ ਸੱਚਾਈ ਹੈ ਉਹਨਾਂ ਦੇ ਬਿਆਨ ਦੇ ਵਿੱਚ। ਜੀ ਬਿਲਕੁਲ, ਜਿਹੜਾ ਸਵਾਲ ਦਾ ਜਵਾਬ ਹੈ ਉਹ ਘਰ ਦੇ ਵਿੱਚ ਹੀ ਆ ਤੇ ਘਰੋਂ ਹੀ ਮਿਲ ਰਿਹਾ ਆ, ਫੈਮਿਲੀ ਮੈਂਬਰ ਹੀ ਦੇ ਰਹੇ ਆ। ਤੇ ਬਿਲਕੁਲ ਲੋਕਾਂ ਨੂੰ ਯਾਦ ਹੋਣਾ ਆ ਜੀ, ਉਹਨਾਂ ਨੇ ਬਿਲਕੁਲ ਹਰਸਿਮਰਤ ਬਾਦਲ ਨੇ ਵੀ ਇਸੇ ਤਰ੍ਹਾਂ ਕਿਹਾ ਸੀਗਾ ਕਿ ਜਿਹੜੇ ਕੇਜਰੀਵਾਲ ਆ ਉਹ ਪ੍ਰਕਾਸ਼ ਸਿੰਘ ਬਾਦਲ ਦੀ ਨਕਲ ਕਰਦੇ ਆ। ਤੇ ਚੱਲਦੇ ਜੀ ਅਗਲਾ ਜਿਹੜੀ ਬਿਆਨਬਾਜ਼ੀ ਆ ਰਹੀ ਆ ਅੱਜ ਕੱਲ੍ਹ, ਜਿਹੜਾ ਟਾਈਟਲਰ ਦਾ ਜਿਹੜਾ ਮੁੱਦਾ ਹੈ ਉਹ ਵੀ ਕਾਫੀ ਭਖਿਆ ਪਿਆ ਆ, ਕਾਫੀ ਭਖਿਆ ਜੀ। ਕੁਛ ਅਗਰੈਸਿਵ ਹੋ ਕੇ ਮੇਰਾ ਖਿਆਲ ਜਿਹੜਾ ਬਿਆਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ, ਇਹ ਫਾਇਰ ਬੈਕ ਕਰੂਗਾ ਜੀ ਉਹਨਾਂ ਨੂੰ, ਕਰ ਰਿਹਾ। ਉਹਨੇ ਨੇ ਇਹ ਗੱਲ ਕਹੀ ਹੈ, ਹੁਣ ਇਹ ਕਹੀ ਹੈ ਕਿ ਮੈਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਨਹੀਂ ਦਿੱਤੀ। ਹੋਇਆ ਇਹ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਜਦੋਂ 1984 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀਗਾ, ਉਦੋਂ ਉਹਨਾਂ ਦਾ ਕਹਿਣਾ ਕਿ ਮੈਂ ਕਈ ਬਸਤੀਆਂ ਦੇ ਵਿੱਚ ਗਿਆ ਸੀਗਾ, ਉੱਥੇ ਕਿਸੇ ਨੇ ਬਸਤੀਆਂ ਦੇ ਵਿੱਚ ਜਿੱਥੇ ਇਹ ਪ੍ਰਭਾਵਿਤ ਖੇਤਰ ਸੀਗੇ ਉੱਥੇ ਕਿਸੇ ਨੇ ਜਗਦੀਸ਼ ਟਾਈਟਲਰ ਦਾ ਨਾਮ ਨਹੀਂ ਸੀ ਲਿਆ। ਉਹਨੇ ਕਿਹਾ ਕਿ ਬਾਕੀ ਜਿਹੜੇ ਕੁਝ ਸਨ ਉਹਨਾਂ ਦੇ ਨਾਮ ਤਾਂ ਜ਼ਰੂਰ ਸਾਹਮਣੇ ਆਏ ਸਨ, ਪਰ ਕਿਸੇ ਨੇ ਜਗਦੀਸ਼ ਟਾਈਟਲਰ ਦਾ ਨਾਮ ਨਹੀਂ ਸੀ ਲਿਆ। ਇਹਨੂੰ ਲੈ ਕੇ ਇੱਕ ਵੱਡਾ ਜਿਹੜਾ ਜੀ ਪੰਜਾਬ ਦੀ ਸਿਆਸਤ ਦੇ ਉੱਤੇ ਤੁਸੀਂ ਇਹ ਕਹੋ ਕਿ ਇੱਕ ਬੰਬ ਵਾਂਗੂ ਜਿਹੜਾ ਜੀ ਇਹ ਬਿਆਨ ਚੱਲਿਆ, ਔਰ ਇਹਨੂੰ ਇੱਕਦਮ ਭਰਾਉਣਾ ਸ਼ੁਰੂ ਕੀਤਾ ਜੀ ਬੀਜੇਪੀ ਨੇ, ਅਕਾਲੀ ਦਲ ਨੇ। ਸਤੀਸ਼ ਜੇਤਲੀ ਜਿਹੜੇ ਕਹਿੰਦੇ ਜਿਹੜੇ ਅਰੁਣ ਜੇਤਲੀ ਹੋਏ ਨੇ, ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਪਾਪੀਆਂ ਦਾ ਵਕੀਲ ਬਣ ਰਿਹਾ। ਉਹਨੇ ਕਿਹਾ ਕਿ ਅਦਾਲਤ ਨੇ ਜਿਹੜਾ ਫੈਸਲਾ ਕਰਨਾ ਸੀਗਾ ਉਹ ਕੈਪਟਨ ਅਮਰਿੰਦਰ ਸਿੰਘ ਹੀ ਕਰ ਰਿਹਾ ਕਿ ਕੌਣ ਦੋਸ਼ੀ ਹੈ ਕੌਣ ਨਹੀਂ। ਅਕਾਲੀ ਦਲ ਨੇ ਛੇਤੀ ਛੇਤੀ ਇਹਨੂੰ ਬਣਾਉਣ ਦੀ ਖਾਤਰ ਦਿੱਲੀ ਦੇ ਵਿੱਚ ਕਾਂਗਰਸ ਦੇ ਦਫ਼ਤਰ ਦੇ ਬਾਹਰ ਮੁਜ਼ਾਹਰਾ ਕਰਤਾ, ਤੇ ਉੱਥੇ ਜਿਹੜੀਆਂ ਜਲ ਤੋਪਾਂ ਨੇ ਉਹਦਾ ਅਕਾਲੀ ਦਲ ਉਹਦੇ ਵਰਕਰਾਂ ਨੂੰ ਪੈ ਗਿਆ। ਇਹ ਮੁਜ਼ਾਹਰਾ ਜਿਹੜਾ ਸੀਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਇਹ ਦਿੱਲੀ ਦੇ ਵਿੱਚ ਕੀਤਾ ਸੀਗਾ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ ਬਿਆਨ ਦੀ ਸਫਾਈ ਤਾਂ ਦਿੱਤੀ ਹੈ, ਪਰ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਉਹ ਉਹਨਾਂ ਦੇ ਮੂੰਹ ਦੇ ਵਿੱਚੋਂ ਚਾਹੇ ਸਲਿੱਪ ਕੀਤੀ ਹੋਵੇ ਜੋ ਮਰਜ਼ੀ ਹੋਵੇ, ਇਹ ਉਹਨਾਂ ਨੂੰ ਪੇ ਬੈਕ ਬਹੁਤ ਔਖੀ ਕਰਨੀ ਪੈਣੀ ਹੈ। ਜੀ ਬਿਲਕੁਲ, ਕਿਉਂਕਿ ਲੋਕੀ ਹੁਣ ਨਹੀਂ ਭੁੱਲਦੇ ਕਈ ਗੱਲਾਂ ਨੂੰ। ਇੱਕ ਟਾਈਮ ਸੀ ਜਦੋਂ ਭੁੱਲ ਜਾਂਦੇ ਸੀਗੇ। ਤੇ ਅੱਗੇ ਜੀ ਜਿਵੇਂ ਤੋਗੜੀਆ ਦਾ ਜਿਹੜਾ ਭੜਕਾਊ ਬਿਆਨ ਆ, ਭਾਸ਼ਣ ਦਿੱਤਾ ਆ, ਉਹਦਾ ਵੀ ਕਹਿੰਦੇ ਵੀ ਕਾਫੀ ਆ ਜਿਹੜੀ ਗੱਲਬਾਤ ਚੱਲ ਰਹੀ ਆ। ਪ੍ਰਵੀਨ ਤੋਗੜੀਆ ਦਾ ਤਾਂ ਹਾਲ ਹੀ ਹੈ ਕਿ ਮੁਰਦਾ ਬੋਲੂ ਖੱਪੜ ਪਾੜੂ ਵਾਲੀ ਗੱਲ ਹੈ ਜੀ। ਉਹ ਜਦੋਂ ਬੋਲਦਾ ਨਾ ਅੱਗ ਹੀ ਸੁੱਟਦਾ ਜੀ। ਪ੍ਰਵੀਨ ਤੋਗੜੀਆ ਪਹਿਲਾਂ ਅੱਜ ਤੋਂ ਤਕਰੀਬਨ 5 ਕੁ ਸਾਲ ਪਹਿਲਾਂ ਬਹੁਤ ਬੋਲਦਾ ਹੁੰਦਾ ਸੀਗਾ। ਕਦੇ ਉਹ ਤਰਸ਼ੂਲ ਵੰਡਦਾ ਫਿਰਦਾ ਹੁੰਦਾ ਸੀ, ਕਦੇ ਕੁਛ ਕਹਿੰਦਾ ਸੀ, ਕਦੇ ਕੁਛ ਕਹਿੰਦਾ ਸੀ। ਉਦੋਂ ਮੀਡੀਆ ਦਾ ਇੱਕ ਕਾਫੀ ਵੱਡਾ ਵਰਗ ਜਿਹੜਾ ਸੀਗਾ ਨਾ ਜੀ ਉੱਠ ਕੇ ਖੜਾ ਹੋਇਆ ਤੇ ਉਹਨਾਂ ਸਾਰਿਆਂ ਨੇ ਇਹ ਕਿਹਾ ਕਿ ਪ੍ਰਵੀਨ ਤੋਗੜੀਆ ਦਾ ਬਿਆਨ ਨਹੀਂ ਲਾਉਣਾ।
ਜੀ ਪ੍ਰਵੀਨ ਤੋਗੜੀਆ ਮੁੜ ਕੇ ਗਾਇਬ ਹੀ ਹੋ ਗਿਆ ਜੀ ਕਿਤੇ, ਕਿਉਂਕਿ ਉਹਦਾ ਬਿਆਨ ਹੀ ਕਿਤੇ ਨਹੀਂ ਲੱਗਿਆ, ਉਹ ਭੜਕਾਊ ਹੀ ਬੋਲਦਾ। ਹੁਣ ਦੁਬਾਰਾ ਫੇਰ ਉਹ ਚਰਚਾ ਦੇ ਵਿੱਚ ਆਉਣਾ ਜਿਹੜਾ ਉਹ ਸ਼ੁਰੂ ਹੋਇਆ ਜੀ। ਪ੍ਰਵੀਨ ਤੋਗੜੀਆ ਜਿਹੜਾ ਉਹਦੀ ਇੱਕ ਟੇਪ ਸਾਹਮਣੇ ਆਈ ਹੈ ਜੀ, ਜਿਹਦੇ ਵਿੱਚ ਉਹਨੇ ਇਹ ਕਿਹਾ ਕਿ ਹਿੰਦੂ ਬਸਤੀ ਦੇ ਅੰਦਰ ਮੁਸਲਮਾਨ ਜਾਇਦਾਦ ਨਹੀਂ ਖਰੀਦ ਸਕਦਾ। ਉਹਨੇ ਇੱਥੋਂ ਤੱਕ ਕਿਹਾ ਕਿ ਜੇ ਕਿਸੇ ਨੇ ਖਰੀਦੀ ਆ ਖੋਲਾਂਗੇ, ਸਾੜ ਦਿਆਂਗੇ। ਇਹ ਜਿਹੜੀ ਟੇਪ ਆ ਇਹ ਹੁਣ ਚੋਣ ਕਮਿਸ਼ਨ ਨੇ, ਇਹ ਮੀਡੀਆ ਦੇ ਉੱਤੇ ਆਉਣ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਟੇਪ ਜਿਹੜੀ ਆ ਮੰਗਵਾ ਲਈ ਆ। ਇਹਦੀ ਜਾਂਚ ਜਿਹੜੀ ਆ ਉਹ ਜਾਰੀ ਹੈ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਇਹ ਗੱਲ ਆਖੀ ਹੈ ਕਿ ਪ੍ਰਵੀਨ ਤੋਗੜੀਆ ਜਿਹੜਾ ਜੀ ਉਹਨੂੰ ਤੁਰੰਤ ਅੰਦਰ ਕਰ ਦੇਣਾ ਚਾਹੀਦਾ, ਜਿਹੜਾ ਕਿ ਇਹਦੇ ਭੜਕਾਊ ਭਾਸ਼ਣ ਜਿਹੜੇ ਆ ਉਹ ਚੋਣਾਂ ਦੇ ਮੌਕੇ ਦੇ ਉੱਤੇ ਦੇ ਰਿਹਾ। ਦੇਖਦੇ ਆ ਚੋਣ ਕਮਿਸ਼ਨ ਕਿਹੋ ਜਿਹਾ ਫੈਸਲਾ ਇਸ ਮਾਮਲੇ 'ਚ ਲੈਂਦਾ। ਇਹਦੇ ਵਾਸਤੇ ਦੇਰ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹੋ ਜਿਹਾ ਬੰਦਾ ਜਿਹੜਾ ਜੀ ਉਹ ਤਾਂ ਤੀਲੀ ਲਾ ਕੇ ਆਪ ਉਹਨੇ ਬਚ ਕੇ ਨਿਕਲ ਜਾਣਾ, ਤੇ ਦੰਗੇ ਭੜਕਾਉਣ ਦੇ ਵਿੱਚ ਉਹ ਕਸਰ ਨਹੀਂ ਕੋਈ ਵੀ ਛੱਡ ਰਿਹਾ ਜੀ। ਹਾਂ ਬਿਲਕੁਲ ਜੀ, ਜੋ ਉਹਦਾ ਬਿਆਨ ਹੈਗਾ ਆ ਵੀ ਜੇ ਤੁਸੀਂ ਭਾਜਪਾ ਨੂੰ ਵੋਟਾਂ ਨਹੀਂ ਪਾਉਂਦੇ ਤੇ ਫਿਰ ਜਿਹੜੇ ਆ ਮੁਸਲਮਾਨ ਕਾਰੋਬਾਰੀ ਆ ਉਹ ਉਹਨਾਂ ਨੂੰ ਘਰ ਖਾਲੀ ਕਰਨ ਦੀ ਉਹਨਾਂ ਨੇ ਧਮਕੀ ਦੇ ਦਿੱਤੀ ਆ। ਨਾਲ ਦੱਸਿਆ ਕੋਈ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦੇ। ਇਹ ਇੱਕ ਜਿਹੜਾ ਭਾਰਤ ਆ, ਜਿਹੜਾ ਲੋਕਤੰਤਰ ਆਪਣੇ ਆਪ ਨੂੰ ਕਹਾਉਂਦਾ, ਉਸ ਦੇ ਵਿੱਚ ਵੀ ਇਹੋ ਜਿਹੇ ਇਨਸਾਨ ਆ ਜਿਹੜੇ ਉਹ ਰਹਿੰਦੇ ਆ। ਤੇ ਅੱਗੇ ਗੱਲ ਕਰੀਏ ਜੀ ਕੁਲਦੀਪ ਬਿਸ਼ਨੋਈ ਦੀ, ਉਹਨਾਂ ਨੇ ਵੀ ਅਕਾਲੀ ਦਲ ਤੇ ਕਾਫੀ ਜਿਹੜੇ ਸਵਾਲ ਆ ਉਹ ਖੜੇ ਕੀਤੇ ਆ। ਇਹ ਗੱਲਬਾਤ ਤਾਂ ਜਿਹੜੀ ਇਹਨਾਂ ਦੀ ਚੱਲ ਰਹੀ ਹੈ ਪਿਛਲੇ ਕਾਫੀ ਦਿਨਾਂ ਤੋਂ, ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪ੍ਰਚਾਰ ਕੀਤਾ ਸੀਗਾ ਜੀ ਹਰਿਆਣੇ ਦੇ ਵਿੱਚ ਜਾ ਕੇ। ਕੁਲਦੀਪ ਬਿਸ਼ਨੋਈ ਹੋਰਾਂ ਦੀ ਹਰਿਆਣਾ ਜਨਹਿਤ ਕਾਂਗਰਸ ਹੈ, ਕੁਲਦੀਪ ਬਿਸ਼ਨੋਈ ਭਜਨ ਲਾਲ ਹੋਰਾਂ ਦੇ ਮੁੰਡੇ ਨੇ। ਉਹਨਾਂ ਦਾ ਸਮਝੌਤਾ ਹੈ ਜੀ, ਚੋਣ ਸਮਝੌਤਾ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ। ਜਿਹੜੀ ਉੱਥੇ ਇਨੈਲੋ ਹੈ ਜੀ, ਇੰਡੀਅਨ ਨੈਸ਼ਨਲ ਲੋਕ ਦਲ, ਉਹਦੇ ਵਾਸਤੇ ਚੋਣ ਪ੍ਰਚਾਰ ਕਰਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਹੋ ਰਹੀ। ਸੁਖਬੀਰ ਸਿੰਘ ਬਾਦਲ ਕਿਉਂਕਿ ਸਾਨੂੰ ਪਤਾ ਕਿ ਬੀਜੇਪੀ ਦਾ ਗੱਠਜੋੜ ਪੰਜਾਬ ਦੇ ਵਿੱਚ ਹੈ, ਉੱਥੇ ਜਾ ਕੇ ਉਹ ਕੁਲਦੀਪ ਬਿਸ਼ਨੋਈ ਹੋਰਾਂ ਦੇ ਵਿਰੋਧ ਦੇ ਵਿੱਚ ਬੋਲਦੇ ਰਹੇ, ਕਿਸਮ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੇ ਵਿੱਚ ਬੋਲਦੇ ਰਹੇ। ਹੁਣ ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਉਹ ਪੰਜਾਬ ਦੇ ਵਿੱਚ ਪ੍ਰਚਾਰ ਨਹੀਂ ਕਰਨਗੇ। ਉਹਨਾਂ ਦਾ ਇਹ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਤਾਂ ਸਾਡੇ ਵਿਰੋਧ ਪ੍ਰਚਾਰ ਕਰਦੇ ਰਹੇ ਨੇ ਇੱਥੇ ਆ ਕੇ, ਅਸੀਂ ਹੁਣ ਇੱਥੇ ਆ ਕੇ ਪੰਜਾਬ ਦੇ ਵਿੱਚ ਕਿਵੇਂ ਪ੍ਰਚਾਰ ਜਿਹੜਾ ਕਰ ਦਈਏ। ਇਹ ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਹਰਿਆਣੇ ਦੇ ਵਿੱਚ ਇਨੈਲੋ ਲਈ ਤਾਂ ਜ਼ਿਆਦਾ ਜ਼ੋਰ ਲਾ ਰਹੇ ਨੇ। ਉਹ ਕਹਿੰਦਾ ਕਿ ਜੇ ਸਾਡਾ ਮੰਦਾ ਹਾਲ ਹੋਇਆ, ਪੰਜਾਬ 'ਚ 1-2 ਸੀਟਾਂ ਹੀ ਆਈਆਂ, ਤੇ ਫਿਰ ਜਿਹੜੇ ਇਨੈਲੋ ਵਾਲੇ ਜੇ ਕੋਈ ਜਿੱਤਣਗੇ ਤੇ ਉਹਨਾਂ ਨੂੰ ਨਾਲ ਲਿਜਾ ਕੇ ਉਹ ਪ੍ਰੈਸ਼ਰ ਜਿਹੜਾ ਜੀ ਬਣਾ ਸਕਦੇ ਨੇ ਜੇ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਹੈ ਜੀ ਉਹ ਬਣਦੀ ਹੈ। ਜੀ ਤੇ ਜੀ ਸਾਡਾ ਇਹ ਆਖਰੀ ਸਵਾਲ ਹੋਊਗਾ। ਸਾਰਿਆਂ ਨੂੰ ਪਤਾ ਆ ਕਿ ਬਲਤੇਜ ਪੰਨੂ ਜੀ ਹੁਣੇ ਪਹੁੰਚੇ ਨੇ ਜੀ ਪੰਜਾਬ ਦੇ ਵਿੱਚ। ਆਖਰੀ ਕੁਐਸਚਨ ਹੋਊਗਾ ਕਿ ਜਿਵੇਂ ਜੀ ਇੰਡੀਆ ਦੇ ਮੀਡੀਆ ਦੇ ਵਿੱਚ ਦੇਖੀਏ ਤਾਂ ਆਮ ਆਦਮੀ ਪਾਰਟੀ ਆ, ਉਸ ਦਾ ਕੋਈ ਨਾਮ ਨਿਸ਼ਾਨ ਨਹੀਂ। ਗੱਲਾਂ ਸੁਣਨ ਨੂੰ ਵੀ ਮਿਲਦੀਆਂ ਆ ਕਿ ਉੱਥੇ ਮੋਦੀ ਦੀ ਹਵਾ ਆ ਜਾਂ ਇਹਨਾਂ ਦੇ ਭਾਸ਼ਣਾਂ ਦੇ ਵਿੱਚ ਮੋਦੀ ਦੀ ਹਵਾ ਆ। ਪਰ ਜਿਵੇਂ ਸੋਸ਼ਲ ਮੀਡੀਆ ਨੇ ਬੜਾ ਜੀ ਕੰਮ ਕੀਤਾ ਹੈ ਐਤਕੀ, ਤੇ ਇਹਨਾਂ ਦਾ ਲੋਕਾਂ ਤੇ ਕੀ ਅਸਰ ਪਾਊਗਾ? ਅਸਰ ਤਾਂ ਅਜੇ ਮੇਰਾ ਖਿਆਲ ਦੇਖਿਆ ਬਾਅਦ 'ਚ ਬਣੂਗਾ ਜੀ, ਪਰ ਇੰਨਾ ਜ਼ਰੂਰ ਹੈ ਕਿ ਇਸ ਵਾਰੀ ਸੋਸ਼ਲ ਜਿਹੜਾ ਮੀਡੀਆ ਉਹਦੇ ਉੱਤੇ ਤਾਂ ਹਨੇਰੀ ਜਿਹੜੀ ਆ ਉਹ ਆਈ ਪਈ ਹੈ ਜੀ। ਚਾਹੇ ਉਹ ਫੇਸਬੁੱਕ ਹੈ, ਚਾਹੇ ਟਵਿੱਟਰ ਹੈ, ਚਾਹੇ ਵਟਸਐਪ ਹੈ, ਚਾਹੇ ਵਾਈਬਰ ਹੈ, ਇਹਨੂੰ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਵਰਤਿਆ ਜਾ ਰਿਹਾ। ਪੰਜਾਬ ਦੇ ਵਿੱਚ ਸਭ ਨੂੰ ਪਤਾ ਹੈ ਕਿ ਅਸਲ ਜਿਹੜੀ ਖਬਰ ਹੈ ਉਹ ਸਾਹਮਣੇ ਨਹੀਂ ਆ ਰਹੀ। ਜਿਹੜਾ ਨਿਊਜ਼ ਚੈਨਲ ਹੈ ਪੰਜਾਬੀ ਦਾ ਉਹ ਪਤਾ ਹੀ ਹੈ ਜੀ ਸੱਤਾਧਾਰੀ ਧਿਰ ਦਾ, ਇਸ ਕਰਕੇ ਉਹ ਦੂਜੀ ਧਿਰ ਦੀ ਕਿਸੇ ਦੀ ਗੱਲ ਹੀ ਨਹੀਂ ਕਰਦਾ। ਅਖਬਾਰਾਂ ਜਿਹੜੀਆਂ ਨੇ ਉਹ ਦੇਖਦੀਆਂ ਨੇ ਕਿ ਕਿੱਥੋਂ ਇਸ਼ਤਿਹਾਰ ਜਿਹੜਾ ਜੀ ਉਹਨੂੰ ਆਉਣਾ, ਤੇ ਉਹਦੀ ਖਬਰ ਜਿਹੜੀ ਹੈ ਜੀ ਉਹ ਲਾਉਂਦੀਆਂ ਨੇ, ਕੁਛ ਇੱਕ ਨੂੰ ਜਿਹੜਾ ਛੱਡ ਕੇ ਬਹੁਤਾ ਕੁਝ ਜਿਹੜਾ ਵਿਕੇ ਹੈ। ਇਸ ਕਰਕੇ ਜਿਹੜਾ ਆਮ ਲੋਕ ਨੇ ਨਾ ਜੀ ਉਹ ਸਮਝਦੇ ਨੇ ਕਿ ਸਾਡੀ ਆਵਾਜ਼ ਜਿਹੜੀ ਹੈ ਨਾ ਜੀ ਇਸ ਪਾਸੇ ਵੱਲ ਸੁਣੀ ਜਾ ਸਕਦੀ ਹੈ। ਇਸ ਕਰਕੇ ਬੜੇ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਜਿਹੜੀ ਸੋਸ਼ਲ ਮੀਡੀਆ ਹੈ ਜੀ ਉਹਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਅਕਸਰ ਜਿਹੜਾ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ ਨਾ ਜੀ, ਉਹਦੇ ਵਿੱਚ ਇਹਦੇ ਕੋਈ ਤਜਰਬੇ ਬਹੁਤੇ ਚੰਗੇ ਨਹੀਂ ਸਨ ਆਏ। ਉਦੋਂ ਇਹ ਕਿਹਾ ਗਿਆ ਸੀਗਾ ਕਿ ਕੁਝ ਧਿਰਾਂ ਨੇ ਤਾਂ ਚੋਣ ਹੀ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਲੜੀ, ਪਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਦੇਖਦੇ ਆ ਜੀ ਇਸ ਵਾਰੀ ਇਹਦਾ ਜਿਹੜਾ ਅਸਰ ਹੈ ਉਹ ਕਿੰਨਾ ਕੁ ਪੈਂਦਾ ਹੈ। ਇਉਂ ਲੱਗਦਾ ਜੀ ਕਿ ਪੰਜਾਬ ਦੀ ਤਾਂ ਬਹੁਤੀ ਚੋਣ ਹੀ ਜਿਹੜੀ ਉਹ ਸੋਸ਼ਲ ਨੈਟਵਰਕ ਸਾਈਟ ਤੇ ਲੜੀ ਜਾ ਰਹੀ ਹੈ, ਤੇ ਕੋਈ ਪਾਰਟੀ ਕੋਈ ਉਮੀਦਵਾਰ ਇਸ ਮਾਮਲੇ 'ਚ ਪਿੱਛੇ ਨਹੀਂ ਆ, ਇੱਕ ਦੂਜੇ ਤੋਂ ਅੱਗੇ ਹੋ ਕੇ ਜਿਹੜਾ ਜੀ ਉਹ ਇਹਦੀ ਵਰਤੋਂ ਕਰ ਰਹੇ ਨੇ ਜੀ। ਪੰਨੂ ਸਾਹਿਬ, ਏਦਾਂ ਨਹੀਂ ਲੱਗਦਾ ਕਿ ਜਿਹੜੀ ਜਨਰੇਸ਼ਨ ਨੂੰ ਅਸੀਂ ਕੋਸ਼ਿਸ਼ ਕਰਦੇ ਸੀ ਕਿ ਇਨਵੋਲਵ ਹੋਣੀ ਚਾਹੀਦੀ ਆ, ਤੇ ਉਹ ਲੋਕ ਇਸ ਦੇ ਵਿੱਚ ਇਨਵੋਲਵ ਹੋ ਰਹੇ ਆ ਸੋਸ਼ਲ ਮੀਡੀਆ ਦੇ ਥਰੂ? ਬਿਲਕੁਲ ਜੀ, ਮੈਂ ਸਮਝਦਾ ਜੀ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਐਤਕੀ ਵੋਟ ਪਰਸੈਂਟੇਜ ਜਿਹੜੀ ਆ ਉਹ ਵਧੂਗੀ, ਔਰ ਜਿੱਥੇ ਜਿੱਥੇ ਵੋਟਾਂ ਪਈਆਂ ਨੇ ਤੁਸੀਂ ਦੇਖਿਆ ਲੋਕ ਕਿੱਡੀ ਤੇਜ਼ੀ ਦੇ ਨਾਲ ਨਿਕਲ ਕੇ ਆਏ ਨੇ। ਮੈਂ ਸਮਝਦਾ ਕਿ ਇਹ ਜਿਹੜਾ ਵੋਟ ਜ਼ਿਆਦਾ ਪਰਸੈਂਟੇਜ ਗਈ ਹੈ ਨਾ ਜੀ, ਇਹ ਉਹ ਹੈ
ਜਿਹੜੀ ਡਾਈਨਿੰਗ ਟੇਬਲ ਤੇ ਬੈਠ ਕੇ ਗੱਲਾਂ ਕਰਦੀ ਹੁੰਦੀ ਸੀ ਕਮਿਊਨਿਟੀ, ਉਹ ਇਸ ਵਾਰੀ ਜਿਹੜੀ ਹੈ ਜੀ ਉਹ ਬਾਹਰ ਆਈ ਹੈ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਸੋਸ਼ਲ ਨੈਟਵਰਕ ਸਾਈਟ ਜਿਹੜੀਆਂ, ਔਰ ਦੂਜੀ ਜਿਹੜੀਆਂ ਖਬਰਾਂ ਇਹ ਨਹੀਂ ਕਿ ਜਿਹੜਾ ਪੰਜਾਬ ਹੈ ਨਾ ਜੀ ਇਸ ਵਾਰੀ ਇਹਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਆ, ਜਿਹੜੇ ਯੂਥ, ਜਿਹੜੇ ਨਵੇਂ ਵੋਟਰ ਬਣੇ ਨੇ, ਉਹਨਾਂ ਦਾ ਬੜਾ ਵੱਡਾ ਰੋਲ ਜਿਹੜਾ ਉਹ ਰਹਿਣਾ। ਤੇ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਬਹੁਤੇ ਉਹ ਹੈਗੇ ਨੇ, ਬਹੁਤੀ ਹਨੇਰੀ ਜਿਹੜੀ ਹੈ ਨਾ ਜੀ ਉਹਨਾਂ ਨੇ ਹੀ ਲਿਆਂਦੀ ਹੋਈ ਹੈ ਜੀ। ਜੀ ਬਿਲਕੁਲ, ਜਿਹੜੀ ਆਉਣੀ ਵੀ ਚਾਹੀਦੀ ਆ, ਜਿਹੜੀ ਚੇਤਨਤਾ ਸਾਡੇ ਨੌਜਵਾਨ ਵਰਗ ਦੇ ਵਿੱਚ ਪੈਦਾ ਹੋਣੀ ਚਾਹੀਦੀ ਆ, ਉਹ ਸੋਸ਼ਲ ਮੀਡੀਆ ਨੇ ਲੈ ਆਂਦੀ ਆ, ਉਹ ਬਹੁਤ ਜ਼ਰੂਰੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਜੀ, ਥੈਂਕ ਯੂ। ਸਰੋਤਿਓ, ਇਹ ਸਨ ਬਲਤੇਜ ਪੰਨੂ। ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਆ ਇਸੇ ਤਰ੍ਹਾਂ ਗੱਲਬਾਤ ਆ ਉਹ ਹੁੰਦੀ ਰਹੂਗੀ ਜੀ। ਤੇ ਹੁਣ ਮੈਨੂੰ ਵੀ ਦਿਓ ਜੀ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਸਤਿ ਸ਼੍ਰੀ ਅਕਾਲ।